ਅਗਲੀ ਖਬਰ ਵੱਲ ਚਲੀਏ। ਯੂਕਰੇਨ ਨੂੰ ਲੈ ਕੇ ਯੂਕਰੇਨ ਦੀ ਜੋ ਮਿਲਟਰੀ ਆ ਉਹ ਇਹ ਕਹਿ ਰਹੀ ਆ ਵੀ ਰਸ਼ੀਆ ਵਾਲਿਆਂ ਨੂੰ ਅਸੀਂ ਕਾਫੀ ਜਿਹੜੀ ਆ ਲੜਾਈ ਦੇ ਵਿੱਚ ਮਾਤ ਦਿੱਤੀ ਆ। 220 ਦੇ ਕਰੀਬ ਜੋ ਰਸ਼ੀਅਨ ਇਹ ਕਹਿ ਰਹੇ ਆ ਵੀ 220 ਦੇ ਕਰੀਬ ਯੂਕਰੇਨੀਅਨ ਸਰਵਿਸਮੈਨ ਮਾਰੇ ਗਏ ਆ ਪਿਛਲੇ 24 ਘੰਟਿਆਂ ਤੇ। ਪਰ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੇਲੈਂਸਕੀ ਉਹ ਕਹਿ ਰਹੇ ਆ ਵੀ ਰਸ਼ੀਆ ਦੇ ਅਸੀਂ 1100 ਤੋਂ ਵੱਧ ਫੌਜੀ ਮਾਰ ਦਿੱਤੇ ਹੈਗੇ ਆ। ਸੋ ਲੜਾਈ ਇੱਕਦਮ ਬਹੁਤ ਤੇਜ਼ ਹੋਈ ਆ। ਜੋ ਵਖਮਟ ਵਾਲਾ ਏਰੀਆ ਆ ਯੂਕਰੇਨ ਦੇ ਵਿੱਚ, ਰਸ਼ੀਆ ਵਾਲੇ ਉਸ ਨੂੰ ਕੈਪਚਰ ਕਰਨ ਲਈ ਕੋਸ਼ਿਸ਼ ਕਰ ਰਹੇ ਆ। ਤੇ ਦੂਸਰੇ ਪਾਸੇ ਜਿਸ ਤਰ੍ਹਾਂ ਚਾਈਨਾ ਨੇ ਪਿਛਲੇ ਦਿਨਾਂ ਦੇ ਵਿੱਚ ਸਾਊਦੀ ਅਰੇਬੀਆ ਤੇ ਈਰਾਨ ਨੂੰ ਜੱਫੀਆਂ ਪਵਾਈਆਂ ਆ, ਤੇ ਇੱਧਰ ਵੀ ਉਹ ਕੋਸ਼ਿਸ਼ ਕਰ ਰਹੇ ਆ। ਜਿਹੜਾ ਚਾਈਨਾ ਦਾ ਵਾਈਸ ਪ੍ਰੀਮੀਅਰ ਆ ਉਹ ਜਾ ਰਿਹਾ ਉੱਥੇ ਰਸ਼ੀਆ ਦੇ ਵਿੱਚ। ਉਸ ਤੋਂ ਬਾਅਦ ਉਹ ਯੂਕਰੇਨ ਵੀ ਜਾਊਗਾ ਵੀ ਦੋਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਉਹ ਵਿਚੋਲਾ ਬਣ ਕੇ ਲੜਾਈ ਨੂੰ ਖਤਮ ਕਰ ਸਕੇ। ਜੀ ਬਿਲਕੁਲ, ਜਿਹੜਾ ਹਰਜੋਤ ਸਿੰਘ ਈਰਾਨ ਤੇ ਸਾਊਦੀ ਅਰੇਬੀਆ ਦੀ ਡੀਲ ਦੀ ਤੁਸੀਂ ਜਿਹੜੀ ਗੱਲ ਕੀਤੀ ਆ, ਇਹ ਨਵੀਂ ਚੀਜ਼ ਜਿਹੜੀ ਇਸ ਟਾਈਮ ਆਪਾਂ ਦੇਖ ਰਹੇ ਹੈਗੇ ਆ। ਚੀਨ ਇਸ ਟਾਈਮ ਦੁਨੀਆ ਭਰ ਦੀ ਕੂਟਨੀਤੀ ਦੇ ਵਿੱਚ, ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਇੱਕ ਪਾਵਰ ਦੇ ਵਜੋਂ ਉਭਾਰ ਰਿਹਾ ਹੈਗਾ ਆ। ਦੋਨੋਂ ਇੱਕ ਦੂਜੇ ਦੇ ਕੱਟੜ ਦੁਸ਼ਮਣ ਈਰਾਨ ਤੇ ਜਿਹੜੇ ਸਾਊਦੀ ਅਰੇਬੀਆ, ਇਹਨਾਂ ਦੋਨਾਂ ਦੇ ਦਰਮਿਆਨ ਡਿਪਲੋਮੈਟਿਕ ਜਿਹੜੇ ਰਿਲੇਸ਼ਨ ਆ ਉਹਨਾਂ ਦੀ ਮੁੜ ਬਹਾਲਗੀ ਜਿਹੜੀ ਕਰਵਾਉਣੀ ਆ, ਇਹ ਚੀਨ ਆਪਣੇ ਸਿਹਰਾ ਜਿਹੜਾ ਇਸ ਚੀਜ਼ ਦੇ ਲਈ ਬੰਨ ਰਿਹਾ ਹੈਗਾ ਆ। ਕਹਿੰਦੇ ਵੀ ਜਿਹੜੇ ਜੀ ਜਿੰਗਪਿੰਗ ਹੈਗੇ ਆ, ਜਿਸ ਨੂੰ ਕਿ ਹੁਣ ਇੱਕ ਹਿਸਾਬ ਦੇ ਨਾਲ ਅਣਮਿੱਥੇ ਸਮੇਂ ਦੇ ਲਈ ਚੀਨ ਨੇ ਤਾਂ ਮੰਨ ਲਿਆ ਵੀ ਉਹੀ ਸਾਡਾ ਮੇਨ ਲੀਡਰ ਉਹ ਰਹੇਗਾ। ਤੇ ਤਾਈਵਾਨ ਦੇ ਨਾਲ ਵੀ ਦੇਖੋ ਲੈ ਕੇ ਵੈਸਟ ਨੂੰ ਅੱਖਾਂ ਜਿਹੜੀਆਂ ਉਹ ਦਿਖਾਉਂਦੇ ਆ, ਸਾਊਥ ਚਾਈਨਾ ਸੀ ਨੂੰ ਜਿਹੜਾ ਉਹ ਲੈ ਕੇ ਜਿਹੜਾ ਕੰਮ ਇਸਨੇ ਕਰਵਾਇਆ ਆ, ਇਹ ਇੱਕ ਨਵੇਂ ਵਰਲਡ ਆਰਡਰ ਦੇ ਵੱਲ ਨੂੰ ਇਸ਼ਾਰੇ ਜਿਹੜੀਆਂ ਚੀਜ਼ਾਂ ਆ ਉਹ ਕਰ ਰਹੀਆਂ। ਹੁਣ ਦੇਖਣਾ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਅਮਰੀਕਾ ਤੇ ਵੈਸਟ ਜਿਹੜਾ ਆ ਉਹ ਇਸ ਦੇ ਜਵਾਬ ਦੇ ਵਿੱਚ ਕੀ ਜਿਹੜਾ ਉਹ ਕਰ ਸਕਦੇ ਆ। ਮਿਡਲ ਈਸਟਰਨ ਐਨਰਜੀ ਐਕਸਪੋਰਟਸ ਨੂੰ ਲੈ ਕੇ ਈਰਾਨ ਤੇ ਸਾਊਦੀ ਅਰੇਬੀਆ, ਹਰਜੋਤ ਸਿੰਘ ਜੀ, ਦੋਨੋਂ ਹੀ ਤੇਲ ਦੇ ਭੰਡਾਰ ਨੇ। ਉੱਥੇ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਹੈਗਾ ਆ। ਤੇ ਚਾਈਨਾ ਨੇ ਇਨਵੈਸਟ ਕੀਤਾ ਹੈ, ਕਹਿੰਦੇ ਵੀ ਉੱਥੇ ਦੀ ਰੀਜਨਲ ਐਨਰਜੀ ਇਨਫਰਾਸਟਰਕਚਰ ਦੇ ਵਿੱਚ ਆਲੇ ਦੁਆਲੇ ਵੀ ਬਹੁਤ ਜ਼ਿਆਦਾ। ਸੋ ਇਹਨਾਂ ਦੋਨਾਂ ਦੇ ਸਮਝੌਤੇ ਦੇ ਨਾਲ ਆਰਥਿਕ ਤੌਰ ਦੇ ਉੱਤੇ ਜਿਹੜਾ ਡੈਫੀਨੇਟਲੀ ਉਹਨਾਂ ਨੂੰ ਮਦਦ ਮਿਲੂਗੀ। ਤੇ ਇਹੀ ਨਹੀਂ, ਇੱਕ ਗਲੋਬਲ ਲੀਡਰ ਦੇ ਤੌਰ ਦੇ ਉੱਤੇ ਵੀ ਜਿਹੜਾ ਚੀਨ ਆ ਉਹ ਆਪਣਾ ਵਕਾਰ ਇਸ ਤੇ ਕਰਕੇ ਵਧਾ ਸਕਦਾ ਹੈਗਾ ਹੈ। ਡਿਪਲੋਮੈਟਿਕ ਜਿਹੜੀ ਜਿੱਤ ਇਹਨਾਂ ਦੀ ਜਿਹੜੀ ਹਰਜੋਤ ਸਿੰਘ ਜੀ ਹੋਈ ਆ, ਇਹ ਉਦੋਂ ਹੋਈ ਹੈ ਜਦੋਂ ਵਾਸ਼ਿੰਗਟਨ ਯਾਨੀ ਕਿ US ਨੇ ਚਾਈਨਾ ਨੂੰ ਕਾਫੀ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਸੀਗਾ ਰਸ਼ੀਅਨ ਇਨਵੇਜਨ ਨੂੰ ਲੈ ਕੇ, ਵੀ ਉਸ ਨੂੰ ਹੀ ਉਹਨਾਂ ਨੇ ਨਿੰਦਾ ਜਿਹੜੀ ਉਹ ਨਹੀਂ ਕੀਤੀ ਹੈਗੀ। ਸੋ ਮਿਡਲ ਈਸਟਰਨ ਗਵਰਨਮੈਂਟਸ ਹੁਣ ਚਾਈਨਾ ਨੂੰ ਇੱਕ ਨਿਊਟਰਲ ਪਾਰਟੀ ਦੇ ਤੌਰ ਦੇ ਉੱਤੇ ਜਿਹੜੀਆਂ ਉਹ ਦੇਖਦੀਆਂ ਆ, ਜਿਨ੍ਹਾਂ ਦੇ ਸੋਹਣੇ ਸੰਬੰਧ ਇਸ ਟਾਈਮ ਸਾਊਦੀ ਤੇ ਈਰਾਨ ਦੇ ਨਾਲ ਦੋਨਾਂ ਵਿੱਚ ਦੇਖੇ ਜਾਂਦੇ ਆ। ਸੋ ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਮਿਡਲ ਈਸਟਰਨ ਦੇ ਵਿੱਚ ਜਿਹੜੇ ਹੋਰ ਮੁਲਕ ਆ ਉਹ ਵੀ ਆਪਣੀ ਟੇਕ ਹੁਣ ਚੀਨ ਦੇ ਉੱਤੇ ਸੁੱਟ ਸਕਦੇ ਆ, ਵੀ ਸਾਡੇ ਵੀ ਜਿਹੜੇ ਆਲੇ ਦੁਆਲੇ ਦੇ ਜਿਹੜੇ ਇਹਨਾਂ ਦੇ ਆਪਸੀ ਟਸਲ ਜਿਹੜੇ ਉਹ ਚੱਲ ਰਹੇ ਹੈਗੇ ਆ, ਉਸ ਦੇ ਵਿੱਚ ਈਰਾਨ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਵੀ ਅਗਲੇ 25 ਸਾਲਾਂ 'ਚ $400 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਉਹਨਾਂ ਨੇ ਕਰਨੀ ਹੈਗੀ ਆ। ਚਾਈਨਾ ਜਿਹੜਾ ਆ ਸਾਊਦੀ ਅਰੇਬੀਆ ਤੇ ਈਰਾਨ ਦੇ ਲਈ ਦੋਨਾਂ ਦਾ ਸਭ ਤੋਂ ਵੱਡਾ ਜਿਹੜਾ ਲਾਰਜੈਸਟ ਆਇਲ ਸਪਲਾਇਰ ਦੇ ਉੱਤੇ ਵੀ ਜਿਹੜਾ ਉਹ ਦੇਖਿਆ ਜਾਂਦਾ ਆ, ਜਿਸ ਦੇ ਵਿੱਚ ਈਰਾਨ ਤਾਂ 30% ਆਪਣੇ ਜਿਹੜੇ ਫੋਰਨ ਟ੍ਰੇਡ ਦੇ ਲਈ ਚੀਨ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਉਹ ਕਹਿ ਲਓ ਵੀ ਉਸ ਦੇ ਉੱਤੇ ਨਿਰਭਰ ਹੈਗਾ ਆ। ਸੋ ਕਾਫੀ ਇੱਕ ਅਹਿਮ ਸਮਝੌਤਾ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਚੀਨ ਨੇ ਜਿਹੜਾ ਉਹ ਕਰਵਾਇਆ ਆ। ਤੇ ਇਹ ਹੁਣ ਡੈਫੀਨੇਟਲੀ ਇੱਥੇ ਸਿਰ ਖੁਰਕਣ ਦੇ ਲਈ ਅਮਰੀਕੀ ਜਿਹੜੇ ਥਿੰਕ ਟੈਂਕ ਹੈਗੇ ਆ ਤੇ ਇੱਥੇ ਜਿਹੜੇ ਸਾਰੇ ਆ ਉਹਨਾਂ ਨੇ ਸਿਰ ਖੁਰਕਣ ਲਈ ਮਜਬੂਰ ਜ਼ਰੂਰ ਕੀਤਾ ਹੈ ਜੀ। ਸੋ ਇਹ ਸਾਰੇ ਕਾਸੇ ਦੇ ਵਿੱਚ ਇੰਡੀਆ ਜਿਹੜਾ ਆ ਉਹ ਫਾਇਦਾ ਲੈ ਸਕਦਾ ਆ। ਕਹਿੰਦੇ ਵੀ ਬਹੁਤ ਸਾਰਾ ਜੋ ਪ੍ਰੋਡਕਸ਼ਨ ਚਾਈਨਾ 'ਚ ਆ, ਕਿਉਂਕਿ ਜਿਸ ਹਿਸਾਬ ਨਾਲ ਰਿਲੇਸ਼ਨ ਚੱਲ ਰਿਹਾ USA ਤੇ ਚਾਈਨਾ ਦੇ, ਉਹ ਇੰਡੀਆ ਦੇ ਵਿੱਚ ਮੂਵ ਹੋ ਸਕਦਾ ਹੈਗਾ। ਹਾਲਾਂਕਿ ਇੰਡੀਆ ਨੂੰ ਲੈ ਕੇ ਵੀ USA ਦੀ ਸਰਕਾਰ ਜਿਹੜੀ ਥੋੜੀ ਗੁੱਸੇ 'ਚ ਆ ਵੀ ਉਹ ਰਸ਼ੀਆ ਦੇ ਨਾਲ ਉਹਨਾਂ ਨੇ ਸੰਬੰਧ ਆਪਣੇ ਗੁੱਟ ਬਣਾਏ ਹੋਏ ਹੈਗੇ ਆ। ਤੇ ਆਪਾਂ ਇੱਕ ਖਬਰ ਸਾਂਝੀ ਕਰਕੇ ਬਾਅਦ 'ਚ ਬ੍ਰੇਕ ਤੋਂ ਬਾਅਦ ਫਿਰ ਜੋ ਬੈਂਕਾਂ ਦਾ ਹਾਲ ਚੱਲ ਰਿਹਾ ਆ, ਇੱਕ ਦੂਜੀ ਬੈਂਕ ਅੱਜ ਹੋਰ
ਉਹਨਾਂ ਦਾ ਸਟਾਕ 70% ਡਾਊਨ ਚੱਲ ਗਿਆ, ਉਹ ਗੱਲਬਾਤ ਕਰਾਂਗੇ ਤੇ